मेरे नाल है इस टाइम एहसान बाजवा साहब। एहसान बाजवा साहब पंजाबी दे मशहूर लिखारी हैं। ਉਹਦੇ ਨਾਲ ਉਹਨਾਂ ਦਾ ਬਾਬਾ ਗੁਰੂ ਨਾਨਕ ਦੀ ਜ਼ਿੰਦਗੀ ਤੇ ਖਾਸ ਮੁਤਾਲਾ ਹੈ, ਖਾਸ ਨਜ਼ਰ ਹੈ। ਇਸ ਟਾਈਮ ਅਸੀਂ ਮੌਜੂਦ ਹਾਂ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਔਰ ਇਸ ਟਾਈਮ ਅਸੀਂ ਖੜੇ ਹਾਂ ਉਸ ਤਾਰੀਖੀ ਖੂਹ ਦੇ ਕੋਲ। ਇਸ ਖੂਹ ਦੀ ਅਹਿਮੀਅਤ ਬਾਰੇ ਔਰ ਇਸ ਖੂਹ ਦੀ ਹਿਸਟਰੀ ਬਾਰੇ एहसान बाजवा साहब तुसी जानते हैं जी। बाजवा साहब हाँ जी, असी इस वेले खलोते हैं जिहड़ा खूह जिहड़ा जो के ते जिहदे नाल खेती करते रहे बाबा गुरु नानक देव महाराज। और इस जगह के उत्ते लागे पिंड पखोकी विच बाबा जी का विआह होया सी और इस इलाके नाल उन्होंने इस वजह नाल भी प्यार सी, नाले कुदरती तौर पर। और इत्थों के ना लागे ਚੱਕ ਪਿੰਡ ਜਿੱਥੋਂ ਦਾ ਇੱਕ ਬੰਦਾ ਸੀ ਪ੍ਰੀਤ ਰੰਧਾਵਾ ਔਰ ਦੂਜਾ ਦੁਨੀ ਚੰਦ, ਜਿਨ੍ਹਾਂ ਬਾਬਾ ਜੀ ਨੂੰ ਜ਼ਮੀਨ ਇੱਥੇ ਬਹੁਤ ਜ਼ਿਆਦਾ ਦਾਨ ਕੀਤੀ ਸੀ ਔਰ ਉਹ ਵਾਹੀ ਜੁੱਟੀ ਕਰਕੇ ਬਾਬਾ ਜੀ ਲੰਗਰ ਲਾਈ ਰੱਖਿਆ ਸਾਰੀ ਉਮਰ। ਔਰ ਇਹ ਉਹ ਖੂਹ ਹੈ ਜਿਹਦੇ ਤੋਂ ਮਤਲਬ ਉਹ ਪੈਲੀਆਂ ਨੂੰ ਪਾਣੀ ਲਾਉਂਦੇ ਹੁੰਦੇ ਸਨ। ਇਸ ਖੂਹ ਦੇ ਉੱਤੇ ਅਸੀਂ ਖਲੋਤੇ ਹਾਂ। ਹੁਣ ਥੋੜ੍ਹੀ ਜਿਹੀ ਇਹਦੀ ਸ਼ਕਲ ਜਿਹੜੀ ਹੈ ਉਹ ਵੇਲੇ ਦੇ ਨਾਲ ਬਦਲ ਦਿੱਤੀ ਗਈ ਹੈ ਜਾਂ ਗੁਰਦੁਆਰਾ ਸਾਹਿਬ ਦੇ ਮੁਰੰਮਤ ਕਰਨ ਦੀ ਵਜ੍ਹਾ ਨਾਲ। ਇਹ ਅਸਲੀ ਖੂਹ ਹੈ ਜਿਹਨੂੰ ਉਹ ਵਾਂਹਦੇ ਰਹੇ ਨੇ ਗਾਦੀ ਦੇ ਉੱਤੇ ਬਹਿ ਕੇ। ਔਰ ਇਹ ਨਾਲ ਸਾਹਮਣੇ ਇਹ ਜਿਹੜਾ ਨਜ਼ਰ ਆ ਰਹੀਆਂ ਨੇ ਢੋਲ ਤੇ ਚਰਕੜੀ ਤੇ ਇਹ ਕਾਂਜਣ ਤੇ ਇਹ ਸਾਰੇ, ਇਹ ਸਾਰਾ ਉਹੀ ਖੂਹ ਹੈ ਜਿਹੜਾ ਬਾਬਾ ਗੁਰੂ ਨਾਨਕ ਦੇਵ ਜੀ ਜਿਹਦੇ ਤੇ ਬਾਈ ਜੋਤੀ ਆਪਣੀ ਜ਼ਮੀਨ ਨੂੰ ਪਿਆਉਂਦੇ ਰਹੇ। अच्छा, इस खूह ਦੇ ਵਿੱਚ ਅਜੇ ਵੀ ਕੁਝ ਐਸੀਆਂ ਚੀਜ਼ਾਂ ਹਨ ਜਿਹੜਾ ਪੁਰਾਣਾ ਪੰਜਾਬੀ ਜਿਹੜਾ ਕਲਚਰ ਹੈ ਉਹਦੀ ਸਾਨੂੰ ਨਜ਼ਰ ਆਉਂਦੀਆਂ ਸੀ। ਹੁਣ ਉਹ ਚੀਜ਼ਾਂ ਸਾਡੇ ਤੋਂ ਗਾਇਬ ਹੋ ਗਈਆਂ, ਵਿਸਰਦੀਆਂ ਜਾ ਰਹੀਆਂ ਤੇ ਕੁਝ ਐਸੀਆਂ ਚੀਜ਼ਾਂ ਸਾਨੂੰ ਇੱਥੇ ਨਜ਼ਰ ਆ ਰਹੀਆਂ ਖੂਹ ਦੇ ਨਾਲ ਹੀ ਕਿ ਪਹਿਲੇ ਪਾਣੀ ਕਿਸ ਤਰ੍ਹਾਂ ਲਿਆ ਜਾਂਦਾ ਸੀ, ਉਹਨਾਂ ਦੇ ਨਾਂ ਕੀ ਹਨ। ਬਾਜਾ ਸਾਹਿਬ ਇਹ ਤਾਂ ਜ਼ਰਾ ਦੱਸੋ ਸਾਡੇ ਸੁਣਨ ਵਾਲਿਆਂ ਨੂੰ। ਹਾਂਜੀ ਹਾਂਜੀ, ਜਿੱਥੇ ਅਸੀਂ ਖਲੋਤੇ ਆ ਨਾ, ਇਹ ਜਗ੍ਹਾ ਜਿਹੜੀ ਸੀ ਇਹਨੂੰ ਪੁਲਾਣਾ ਆਖਦੇ ਸਨ, ਜਿਹਦੇ 'ਚ ਡੰਗਰ ਚੁੱਕ ਕੇ ਤੇ ਚਾਰ ਚਫੇਰੇ ਫਿਰਦੇ ਸਨ। ਔਰ ਇਹਦੇ ਨਾਲ ਗਾਦੀ ਹੁੰਦੀ ਸੀ। ਇਹ ਜਿਹੜਾ ਤੀਰ ਹੈ, ਇਹ ਜਿਹੜਾ ਤੀਰ ਹੈ ਇਹਦੇ ਨਾਲ ਗਾਦੀ ਹੁੰਦੀ ਸੀ। ਗਾਦੀ ਦੇ ਅੱਗੇ ਡੰਗਰ ਚੁੱਕਦੇ ਸਨ। ਇਹਨੂੰ ਚਰਕੜੀ ਆਖਦੇ ਨੇ ਇਹ ਜਿਹੜੀ ਹੈ, ਔਰ ਇਹਨੂੰ ਢੋਲ ਆਖਦੇ ਆ। ਇਹ ਇਹਦੇ ਆਰ ਨੇ, ਇਹਨੂੰ ਤੀਰ ਆਖਦੇ ਨੇ ਤੇ ਇਹ ਜਿਹੜੀ ਇਹਨੂੰ ਕਾਂਜਣ ਆਖਦੇ ਸਨ ਤੇ ਇਹਨਾਂ ਨੂੰ ਚੰਨੇ ਆਖਦੇ ਨੇ। ਆ ਜਿਹੜਾ ਗਾਡੀ ਕਿੱਥੇ ਗਈ ਗਾਡੀ? ਹਾਂਜੀ, ਚੰਨੇ ਆਖਦੇ ਨੇ। ਇੱਥੇ ਗਾਦੀ ਹੁੰਦੀ ਸੀ, ਇਹਦਾ ਪਲਾਣਾ ਸੀ, ਇਹਦੇ ਵਿੱਚ ਡੰਗਰ ਚੋਂਦੇ ਸਨ ਬਾਬਾ ਜੀ। ਔਰ ਇੱਥੇ ਜਿਹੜਾ ਗਾਦੀ 'ਤੇ ਬਹਿ ਕੇ ਹੂਟੇ ਲੈਂਦੇ ਹੁੰਦੇ ਹਨ ਨਾਲੇ ਤੇ ਨਾਲੇ ਜਨਾਬ। ਉਹ ਲੱਕੜ ਦੀ ਗਾਦੀ ਹੁੰਦੀ ਸੀ। ਹੁਣ ਉਹ ਗਾਦੀ ਉਹਨਾਂ ਨੇ ਨਹੀਂ ਲਾਈ ਇਹਨੂੰ ਗਾਦੀ। ਤੇ ਇਹਦੇ ਬਾਰੇ ਬਾਜਾ ਸਾਹਿਬ ਸਾਡੇ ਸੁਣਨ ਵਾਲੇ ਇਹ ਵੀ ਦੱਸਦੇ ਜਾਓ ਕਿ ਬਾਬਾ ਜੀ ਦਾ ਇੱਥੇ ਕਿਤਨਾ ਹਯਾਤੀ ਉਹਨਾਂ ਨੇ ਗੁਜ਼ਾਰੀ ਔਰ ਇੱਥੇ ਜਿਵੇਂ ਕਿ ਪਹਿਲੇ ਤੁਸੀਂ ਦੱਸ ਰਹੇ ਹੋ ਇੱਥੇ ਕੰਮ ਕੀ ਕਰਦੇ ਰਹੇ ਔਰ ਉਸ ਕੰਮ ਦੇ ਵਿੱਚ ਮਕਸਦ ਕੀ ਸੀ, ਫਲਸਫਾ ਕੀ ਸੀ ਜਿਹੜਾ ਉਹ ਲੋਕਾਂ ਨੂੰ ਦੇਣਾ ਚਾਹ ਰਹੇ ਸੀ। ਬਾਬਾ ਜੀ ਨੇ ਜਦੋਂ ਇੱਥੇ ਆਏ ਨੇ ਨਾ ਜੀ, ਤੇ ਦੋ ਗੱਲਾਂ ਸਨ। ਇੱਕ ਤੇ ਇਹ ਕਿ ਲਾਗੇ ਸੁਲਤਾਨਪੁਰ ਲੋਧੀ ਦੇ ਵਿੱਚ ਬਾਬਾ ਜੀ ਦੀ ਭੈਣ ਨਾਨਕੀ ਵਿਆਹੀ ਹੋਈ ਸੀ ਔਰ ਉਸ ਨਿਸਬਤ ਨਾਲ ਵੀ ਬਾਬਾ ਜੀ ਦਾ ਇਸ ਧਰਤੀ ਤੇ ਪਿਆਰ ਸੀ। ਉੱਥੇ ਵੀ ਆਏ, ਭੈਣ ਕੋ ਕਦੀ ਆ ਜਾਣਾ। ਦੂਜਾ ਇਹ ਕਿ ਇੱਥੇ ਸਾਹਮਣੇ ਪਿੰਡ ਹੈ ਪੱਖੋਕੇ ਵਿੱਚ ਬਾਬਾ ਜੀ ਵਿਆਹੇ ਹੋਏ ਸਨ ਮਾਈ ਸੁਲੱਖਣੀ ਜੀ ਨਾਲ। ਔਰ ਉਹਨਾਂ ਦਾ ਜਦੋਂ ਵਿਆਹ ਹੋਇਆ ਤੇ ਫਿਰ ਉਹਨਾਂ ਦਾ ਜ਼ਾਹਰ ਆਉਣ ਜਾਣ। ਔਰ ਜਦੋਂ ਸੁਲਤਾਨਪੁਰ ਲੋਧੀ ਤੋਂ ਉਹ ਦੁਬਾਰਾ ਜਦੋਂ ਲੰਮੀ ਯਾਤਰਾ ਤੇ ਗਏ ਨੇ ਨਾ ਜੀ, ਕਿਉਂਕਿ ਜਦੋਂ ਮੱਕੇ ਸ਼ਰੀਫ ਵੀ, ਬਗਦਾਦ ਵੀ, ਸਾਰੀ ਦੁਨੀਆ 'ਚ ਫਿਰ ਫੁਰ ਕੇ ਤੇ ਉਹ ਵਾਪਸ ਆਏ ਨੇ। ਤੇ ਇਸ ਜਗ੍ਹਾ ਦੇ ਉੱਤੇ ਉਹਨਾਂ ਜ਼ਿੰਦਗੀ ਦੇ 18 ਸਾਲ ਆਖਰੀ ਜਿਹੜੇ ਨੇ ਬਾਬਾ ਗੁਰੂ ਨਾਨਕ ਦੇਵ ਜੀ ਨੇ ਗੁਜ਼ਾਰੇ। ਅਜੀਤ ਰੰਧਾਵਾ ਸੀ ਤੇ ਨਾਲ ਦੁਨੀ ਚੰਦ, ਦੋ ਬੰਦੇ ਸਨ। ਆ ਚੱਕ ਕੇ ਪਿੰਡ ਜਿੱਥੋਂ ਸੜਕ ਸ਼ਕਰਗੜ੍ਹ ਰੋਡ ਤੋਂ ਥੱਲੇ ਉਤਰ ਕੇ ਆਈਦਾ, ਉਸ ਪਿੰਡ ਦੇ ਦੋ ਜ਼ਿਮੀਂਦਾਰ ਸਨ ਜਿਨ੍ਹਾਂ ਨੇ ਬਾਬਾ ਜੀ ਨੂੰ ਇਹ ਜ਼ਮੀਨ ਦਿੱਤੀ ਹੋਈ ਸੀ। ਔਰ ਇਸ ਜਗ੍ਹਾ ਦੇ ਉੱਤੇ 18 ਸਾਲ ਜ਼ਿੰਦਗੀ ਦੇ ਬਾਬਾ ਜੀ ਨੇ ਗੁਜ਼ਾਰੇ। ਔਰ ਇੱਥੇ ਹਜ਼ਾਰਾਂ ਦੀ ਤਾਦਾਦ 'ਚ ਉਹਨਾਂ ਦੇ ਹਿੰਦੂ, ਸਿੱਖ ਤੇ ਮੁਸਲਮਾਨ ਜਿਹੜੇ ਨੇ ਮਰੀਜ਼ ਸਨ। ਔਰ ਬਹੁਤ ਜ਼ਿਆਦਾ ਇੱਥੇ ਹਰ ਵੇਲੇ ਲੰਗਰ ਚੱਲਣ ਦਾ ਵੀ ਪ੍ਰਬੰਧ ਸੀ ਔਰ ਇੰਤਜ਼ਾਮ ਸੀ। ਬਾਬਾ ਜੀ ਦਾ ਸਾਰਾ ਜਿਹੜਾ ਕਾਰੋਬਾਰ ਸੀ ਉਹ ਤੇ ਜ਼ਾਹਰ ਲੰਗਰ ਵਾਸਤੇ ਸੀ, ਲੋਕਾਂ ਨੂੰ ਰੋਟੀ ਖਵਾਉਣ ਵਾਸਤੇ। ਔਰ ਉਹਨਾਂ ਦੀ ਜਿਹੜੀ ਤਾਲੀਮਾਤ ਸਨ ਉਹ ਵੀ ਪਿਆਰ ਮੁਹੱਬਤ ਦੀਆਂ, ਰਲ ਕੇ ਬਹਿਣ ਦੀਆਂ, ਜਿਹੜੀਆਂ ਮਜ਼ਹਬਾਂ ਦੇ ਵਿਚਕਾਰ ਕੋਈ ਨਫ਼ਰਤ ਵਗੈਰਾ ਇਹ ਗੱਲ ਕੋਈ ਨਹੀਂ ਸੀ। ਉਹ ਏਕਾ ਦੀ ਗੱਲ ਕਰਦੇ ਸਨ, ਏਕਤਾ ਦੀ, ਮੁਹੱਬਤ ਦੀ ਗੱਲ ਕਰਦੇ ਸਨ, ਰਲ ਕੇ ਬਹਿਣ ਦੀ ਗੱਲ ਕਰਦੇ ਸਨ। ਔਰ ਇਹ ਹੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਸੀ। ਹਾਂਜੀ, ਇਹ ਜਿਹੜਾ ਖੂਹ ਦਾ ਦੂਜਾ ਹਿੱਸਾ ਨਾ, ਜਿਹੜਾ ਉੱਧਰੋਂ ਵੱਡਾ ਤੀਰ ਆ ਰਿਹਾ ਹੈ, ਉਹਦੇ 'ਚ ਇਹਦੇ ਉੱਤੇ ਆ ਬੈੜ ਹੈ। ਆ ਬੈੜ ਦੇ ਉੱਤੇ ਟਿੰਡਾਂ ਨੇ, ਟਿੰਡਾਂ ਥੋੜ੍ਹੀਆਂ ਥੱਲੇ ਲਾਤੀਆਂ ਨੇ ਕਿਸੇ ਨੇ। ਟਿੰਡਾਂ ਦੇ ਨਾਲ ਆ ਜਿਹੜੀਆਂ ਨੇ ਨਿੱਕੀਆਂ, ਇਹਨਾਂ ਨੂੰ ਅਰੇੜੀਆਂ ਆਖਦੇ ਸਨ, ਇਹਨਾਂ ਨੂੰ ਸਰੀਆਂ ਆਖਦੇ ਸਨ, ਇਹਨਾਂ ਨੂੰ ਟਿੰਡਾਂ ਆਖਦੇ ਸਨ।
ਤੇ ਇਹ ਬੈੜ ਏ ਔਰ ਬੈੜ ਦੇ ਵਿੱਚ ਟਿੰਡਾਂ ਥੱਲੇ ਜਾਂਦੀਆਂ ਸਨ ਤੇ ਥੱਲਿਓਂ ਜਦੋਂ ਖੂਹ ਚੱਲਦਾ ਸੀ ਪਾਣੀ ਭਰ ਭਰ ਕੇ ਉੱਤੇ ਲਈ ਜਾਂਦੀਆਂ ਇਹ ਨਸਾਰ 'ਚ ਪੈਂਦਾ ਸੀ, ਨਸਾਰ 'ਚੋਂ ਔਰ ਪਾਰਛੇ 'ਚ ਪੈਂਦਾ ਸੀ, ਪਾਰਛੇ 'ਚੋਂ ਉਹਨੂੰ ਆਖਦੇ ਸਨ ਜਿਹੜਾ ਅੱਗੇ ਬਣਿਆ ਤੇ ਅੱਗੋਂ ਆੜ 'ਚ ਪੈ ਕੇ ਪੈਲੀਆਂ ਚਲਾ ਜਾਂਦਾ ਸੀ।